ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਲੈਕਸ਼ਨ ਐਕਸਪ੍ਰੈਸ ਦੇ ਇੱਕ ਹੋਰ ਅੰਕ ਦੇ ਨਾਲ ਅਸੀਂ ਤੁਹਾਨੂੰ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ ਸਭ ਨੂੰ ਸਤਿ ਸ੍ਰੀ ਅਕਾਲ। ਅਤੇ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਪਟਿਆਲੇ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ USA ਦੇ ਵਿਹੜੇ 'ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਮੇਰੇ ਵੱਲੋਂ ਵੀ ਤੁਹਾਨੂੰ ਔਰ ਸੁਣਨੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਇੱਥੇ ਪੰਜਾਬ ਤੋਂ ਜੀ, ਪਟਿਆਲੇ ਤੋਂ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਇਲੈਕਸ਼ਨ ਐਕਸਪ੍ਰੈਸ ਬਾਰੇ ਦੱਸ ਦਈਏ ਵੀ ਇਹ ਪ੍ਰੋਗਰਾਮ ਅਸੀਂ ਰੋਜ਼ਾਨਾ ਹੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਮੰਗਲਵਾਰ ਨੂੰ ਸੁਸ਼ੀਲ ਦਸਾਂਝ ਹੁਣਾਂ ਦੇ ਨਾਲ ਹੁੰਦਾ ਆ, ਬਾਕੀ ਦਿਨ ਜਿਹੜੇ ਬਲਤੇਜ ਪੰਨੂ ਜੀ ਲੈ ਕੇ ਆਉਂਦੇ ਤੁਹਾਡੇ ਲਈ ਇਹ ਪ੍ਰੋਗਰਾਮ। ਵੀਰਵਾਰ ਨੂੰ 9:30 ਵਜੇ ਅਤੇ ਬਾਕੀ ਸਾਰੇ ਦਿਨ 8:30 ਵਜੇ ਤੁਹਾਡੇ ਲਈ ਇਹ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਜੇ ਜਿਨ੍ਹਾਂ ਦਾ ਮਿਸ ਹੋ ਜਾਂਦਾ ਇਸ ਟਾਈਮ ਦੇ ਉੱਤੇ, ਉਹਨਾਂ ਦੇ ਲਈ ਰਿਪੀਟ ਬ੍ਰੌਡਕਾਸਟ ਦੁਪਹਿਰ ਨੂੰ 2:30 ਵਜੇ ਅਤੇ ਇਸ ਦੀ YouTube ਵੀ ਜਿਹੜੇ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਪੰਜਾਬੀ ਰੇਡੀਓ USA ਦੇ ਫੈਨ ਪੇਜ ਦੇ ਉੱਤੇ ਪਾ ਦਿੱਤੀ ਜਾਂਦੀ ਹੈ। ਬਲਤੇਜ ਪੰਨੂ ਜੀ ਵੀ ਇਸ ਨੂੰ ਸ਼ੇਅਰ ਕਰਦੇ ਆ, ਸੋ ਉਸ ਦੇ ਉੱਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਜੀ ਸੁਣ ਸਕਦੇ ਹੋ। ਫੋਨ ਨੰਬਰਾਂ ਦੇ ਉੱਤੇ ਵੀ ਸੁਣਿਆ ਜਾਂਦਾ ਹੈ, ਉਹ ਨੰਬਰ ਦੱਸ ਦਈਏ 8325515029 ਜਾਂ 6054756868 ਅਤੇ ਵੈਬਸਾਈਟ www.punjabiradiousa.com ਦੇ ਉੱਤੇ ਵੀ ਸੁਣ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਆ ਜਿਹੜੀ ਉਸ ਨੂੰ ਸ਼ੁਰੂ ਕਰਦੇ ਹਾਂ। ਪਹਿਲੀ ਜਿਹੜੀ ਗੱਲ ਕਰਦੇ ਹਾਂ ਉਹ ਨਰਿੰਦਰ ਮੋਦੀ ਹੁਣਾਂ ਦੀ ਗੱਲ ਕਰਦੇ ਹਾਂ, ਜਿੱਥੇ ਕਿ ਉਹਨਾਂ ਨੇ ਅੱਜ ਆਪਣੀ ਇੱਕ ਰੈਲੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ, ਜੋ ਕਿ ਆਮ ਆਦਮੀ ਪਾਰਟੀ ਦੇ ਮੇਨ ਕਰਤਾ ਧਰਤਾ ਆ, ਉਹਨਾਂ ਨੂੰ ਪਾਕਿਸਤਾਨ ਦਾ ਏਜੰਟ ਤੇ ਭਾਰਤ ਦਾ ਦੁਸ਼ਮਣ ਦੱਸਿਆ ਆ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ, ਕਿਸ ਤਰ੍ਹਾਂ ਦੀ ਇਹ ਜਿਹੜੀ ਰਾਜਨੀਤੀ ਆ? ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਜਿਹੜਾ ਹੈ ਜੀ, ਉਹਨੇ ਕਈ AK ਜਿਹੜੇ ਨੇ ਉਹ ਭਾਰਤ ਨੂੰ ਤਬਾਹ ਕਰਨ ਲਈ ਸੁੱਟੇ ਨੇ ਜੀ। ਉਹ ਕਹਿੰਦਾ ਇੱਕ ਤਾਂ AK-47 ਹੈ ਜਿਹੜੀ ਕਿ ਅੱਤਵਾਦੀਆਂ ਨੂੰ ਉਹਨੇ ਦਿੱਤੀ ਹੈ, ਇੱਥੇ ਬੰਦੇ ਮਾਰ ਰਹੇ ਨੇ। ਦੂਜਾ ਉਹਨੇ ਕਿਹਾ AK ਐਂਟੋਨੀ ਹੈ ਜਿਹੜਾ ਕਿ ਭਾਰਤ ਦਾ ਰੱਖਿਆ ਮੰਤਰੀ ਹੈ। ਤੀਜਾ AK-49 ਉਹਨੇ ਦੱਸਿਆ ਹੈ ਕਿ AK-49 ਹੈ ਅਰਵਿੰਦ ਕੇਜਰੀਵਾਲ। ਉਹ ਕਹਿੰਦਾ ਕਿ ਉਹ ਪਾਕਿਸਤਾਨ ਦਾ ਏਜੰਟ ਹੈ। ਨਰਿੰਦਰ ਮੋਦੀ ਦੀ ਬੁਖਲਾਹਟ ਜਿਹੜੀ ਆ ਉਹ ਇੱਥੋਂ ਦੇਖੀ ਜਾ ਸਕਦੀ ਹੈ। ਇੱਕ ਦਿਨ ਪਹਿਲਾਂ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਅਮਰੀਕਾ ਦਾ ਏਜੰਟ ਹੈ ਜੀ। ਹੁਣ ਉਹ ਕਹਿੰਦਾ ਪਾਕਿਸਤਾਨ ਦਾ ਏਜੰਟ ਹੈ। ਇੱਕ ਦਿਨ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਦੇ ਬਾਰੇ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਬਦਲ ਰਹੀ ਹੈ, ਜਿੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਇਸ ਵੇਲੇ ਭਾਰਤੀ ਜਨਤਾ ਪਾਰਟੀ ਬੁਖਲਾਹਟ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਤੋਂ। ਪਿਛਲੇ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਸਵਾਲ ਜਿਹੜੇ ਨੇ ਸੁੱਟੇ ਨੇ ਨਰਿੰਦਰ ਮੋਦੀ ਦੇ ਉੱਤੇ, ਭਾਰਤੀ ਜਨਤਾ ਪਾਰਟੀ ਦੇ ਉੱਤੇ ਜੀ। ਨਰਿੰਦਰ ਮੋਦੀ ਕਹਿੰਦਾ ਹੈ ਕਿ ਜਿਹੜੇ ਘੁਟਾਲਾ ਹੋਇਆ ਸੀਗਾ ਹੈਲੀਕਾਪਟਰਾਂ ਦੇ ਵਿੱਚ, ਉਹਦੀ ਗੱਲ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਕਰਦਾ ਜੀ। ਨਰਿੰਦਰ ਮੋਦੀ ਜਿਹੜਾ ਉਹ ਹੈਲੀਕਾਪਟਰਾਂ ਦੇ ਘੁਟਾਲੇ ਦੀ ਗੱਲ ਆਪ ਵੀ ਨਹੀਂ ਕਰਦਾ, ਪਰ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ, ਸਿਲੰਡਰ ਦੇ ਉੱਤੇ, ਜਿਹੜਾ ਕਿ ਰੋਟੀਆਂ ਪਕਾਉਣ ਲਈ ਹਰ ਬੰਦੇ ਨੂੰ ਜਿਹੜਾ ਰੋਜ਼ ਚਾਹੀਦਾ ਹੈ। ਜੇ ਇਹ ਮਹਿੰਗਾ ਹੋ ਗਿਆ ਤਾਂ ਉਹ ਕਿੱਧਰ ਨੂੰ ਜਾਊਗਾ ਜੀ। ਮੀਡੀਆ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਕਰ ਰਿਹਾ, ਏਦਾਂ ਪੇਸ਼ ਕਰ ਰਿਹਾ ਪਿਛਲੇ ਦਿਨਾਂ ਤੋਂ ਜਿਵੇਂ ਪਾਕਿਸਤਾਨ ਦੇ ਵੱਲੋਂ ਕੋਈ ਮਨੁੱਖੀ ਬੰਬ ਬਣਾ ਕੇ ਇੱਥੇ ਭਾਰਤ 'ਚ ਭੇਜ ਦਿੱਤਾ ਗਿਆ ਹੋਵੇ ਤੇ ਉਹਨੇ ਇਹ ਨਹੀਂ ਪਤਾ ਕਿ ਕਿਹੜੇ ਰਾਜਨੀਤਿਕ ਦੇ ਉੱਤੇ ਫਟ ਜਾਣਾ ਜੀ। ਮੀਡੀਆ ਵੀ ਇਸ ਵੇਲੇ ਮੈਂ ਇਹ ਕਹੂੰਗਾ ਕਿ ਬੁਰੀ ਤਰ੍ਹਾਂ ਕੁੜਕੀ 'ਚ ਆ ਗਿਆ, ਕਿਉਂਕਿ ਅਰਵਿੰਦ ਕੇਜਰੀਵਾਲ ਜੋ ਚਾਹੁੰਦਾ ਸੀਗਾ ਉਹਦੀ ਪਾਲਿਸੀ ਬੜੇ ਪ੍ਰੋਪਰ ਤਰੀਕੇ ਨਾਲ ਕੰਮ ਕੀਤੀ ਹੈ। ਇਸ ਵੇਲੇ ਫਾਈਟ ਜਿਹੜੀ ਪਿਛਲੇ ਜੇ 2 ਦਿਨਾਂ ਦੀ ਗੱਲ ਕਰੀ, ਆਪਾਂ ਕੱਲ ਗੱਲ ਨਹੀਂ ਕੀਤੀ, ਤਾਂ ਉਹ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਹੀ ਹੋ ਗਈ ਹੈ ਇੱਕ ਕਿਸਮ ਦੇ ਨਾਲ। ਰਾਹੁਲ ਗਾਂਧੀ ਜਿਹੜਾ ਜੀ ਉਹ ਤਾਂ ਇਸ ਦਿਸ ਨਹੀਂ ਰਿਹਾ ਪਿਛਲੇ 2 ਦਿਨਾਂ ਤੋਂ। ਇੱਕ ਕਿਸਮ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਫਸਾਇਆ ਨਰਿੰਦਰ ਮੋਦੀ ਨੂੰ ਬਿਆਨ ਦੇਣ ਦੇ ਵਾਸਤੇ, ਤੇ ਮੀਡੀਆ ਮਜਬੂਰ ਹੋ ਰਹੀ ਹੁਣ ਉਹਨੂੰ ਜਿਹੜਾ ਕਵਰ ਕਰਨ ਦੇ ਵਾਸਤੇ ਜੀ। ਸੋ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਦੇਖ ਵੀ ਰਹੇ ਹਾਂ ਵੀ ਮੀਡੀਆ ਵੱਲੋਂ ਜਿਹੜਾ ਖਾਸ ਤਰਜੀਹ ਆ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਘੱਟ ਦਿੱਤੀ ਜਾ ਰਹੀ ਆ। ਜਿੱਦਾਂ ਆਪਾਂ ਜਾਣਦੇ ਵੀ ਬਹੁਤੇ ਮੀਡੀਆ ਹਾਊਸ ਜਿਹੜੀਆਂ ਉੱਥੇ ਦੀਆਂ ਵੱਡੀਆਂ ਪਾਰਟੀਆਂ ਜਾਂ ਰੀਜਨਲ ਪਾਰਟੀਆਂ ਆ, ਉਹਨਾਂ ਦੇ ਦਬਾਅ ਹੇਠ ਜਿਹੜੇ ਆ ਉਹ ਕੰਮ ਕਰ ਰਹੇ ਆ। ਅਤੇ ਹੁਣ ਜੇ ਆਪਾਂ ਅਗਲੀ ਗੱਲ ਕਰੀਏ ਵੀ ਸਹਾਰਾ ਗਰੁੱਪ ਦਾ ਜਿਹੜਾ ਮੁਖੀ ਆ ਸੁਬਰਤੋ ਰਾਏ, ਉਸ ਨੂੰ ਜਿਹੜਾ ਸੁਪਰੀਮ ਕੋਰਟ ਨੇ ਰਿਹਾ ਕਰਨ ਦੇ ਲਈ, ਜ਼ਮਾਨਤ ਦੇਣ ਦੇ ਲਈ ਕਾਫੀ ਵੱਡੀ ਰਕਮ ਦੇ ਲਈ ਜਿਹੜਾ ਉਸਨੇ ਜਮ੍ਹਾਂ ਕਰਾਉਣ ਦੇ ਲਈ ਆਖਿਆ 10,000 ਕਰੋੜ ਦੀ। ਇਸ ਦੇ ਉੱਤੇ ਤੁਹਾਡਾ ਕੀ ਆ ਵੀ ਕੀ ਚੱਲ ਰਿਹਾ ਆ ਇਸ ਦੇ ਨਾਲ? ਦੇਖੋ,
ਨਿਰਸੰਦੇਹ ਜਿਹੜੇ ਇਹ ਲੋਕ ਨੇ, ਜਿਹੜਾ ਕਿਸੇ ਟਾਈਮ ਕਹਿੰਦੇ ਵੈਸਪਾ ਸਕੂਟਰ ਦੇ ਉੱਤੇ ਇਹ ਸਮਰਤੋ ਰਾਓ ਜਿਹੜਾ ਜੀ ਇਹ ਘੁੰਮਦਾ ਹੁੰਦਾ ਸੀਗਾ, ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਚਿੱਟ ਫੰਡ ਕੰਪਨੀਆਂ ਵਾਲੇ ਇਸ ਵੇਲੇ ਭਾਰਤ ਦੇ ਨਹੀਂ ਦੁਨੀਆ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਬਣਿਆ ਹੋਇਆ। ਪਰ ਦੂਜੇ ਪਾਸੇ ਸਦਕੇ ਜਾਈਏ ਜੀ ਅਦਾਲਤ ਦੇ ਵੀ ਇਸ ਮਾਮਲੇ ਦੇ ਉੱਤੇ ਉਹਨੇ ਐਸਾ ਇਹਨੂੰ ਕੜਿੱਕੀ ਦੇ ਵਿੱਚ ਜਿਹੜਾ ਲਿਆ ਜੀ ਉਹਦਾ ਨਿਕਲਣਾ ਔਖਾ ਹੋਇਆ ਪਿਆ। ਜੇਲ੍ਹ ਦੀ ਦਾਲ ਪਿਛਲੇ ਕਈ ਦਿਨਾਂ ਤੋਂ ਪੀ ਰਿਹਾ। ਹੁਣ ਸਹਾਰਾ ਮੁਖੀ ਦੀ ਜ਼ਮਾਨਤ ਤਾਂ ਜਿਹੜੀ ਮਨਜ਼ੂਰ ਸੁਪਰੀਮ ਕੋਰਟ ਨੇ ਕਰਤੀ, ਪਰ ਗੱਡੇ ਨਾਲ ਕੱਟਾ ਬੰਨਤਾ। ਉਹਨੇ ਕਿਹਾ 10,000 ਕਰੋੜ ਰੁਪਈਆ ਜਿਹੜਾ ਤੂੰ ਜਮ੍ਹਾਂ ਕਰਾ, ਫਿਰ ਜਿਹੜੀ ਹੈ ਜੀ ਉਹ ਤੈਨੂੰ ਜਿਹੜੀ ਜ਼ਮਾਨਤ ਹੈ ਉਹ ਮਿਲੂਗੀ। ਜ਼ਮਾਨਤ ਮਨਜ਼ੂਰ ਕਰ ਲਈ ਹੈ, ਪਰ ਕੀਤੀ ਹੈ ਇਸ ਤਰੀਕੇ ਨਾਲ। ਕਹਾਣੀ ਹੁਣ ਇੱਥੇ ਆ ਕੇ ਜਿਹੜੀ ਖੜੀ ਹੋ ਗਈ ਕਿ 10,000 ਕਰੋੜ ਰੁਪਈਆ ਸਮਰਤੋ ਰਾਓ ਜਿਹੜਾ ਜੇ ਜਮ੍ਹਾਂ ਕਰਾਊਗਾ, ਜੇ ਤਾਂ ਉਹ ਪ੍ਰਾਪਰਟੀਆਂ ਰੱਖਦਾ ਆਪਣੀਆਂ ਗਹਿਣੇ ਤਾਂ ਵੱਖਰੀ ਗੱਲ ਹੈ, ਜੇ ਪ੍ਰਾਪਰਟੀਆਂ ਵੀ ਰੱਖਦਾ ਤਾਂ ਦੂਜੇ ਪਾਸੇ ਨੂੰ ਕਹਾਣੀ ਦੱਸਣੀ ਹੈ ਕਿ ਇਹ ਪ੍ਰਾਪਰਟੀਆਂ ਤੂੰ ਕਿੱਥੋਂ ਲਈਆਂ। ਜੇ 10,000 ਕਰੋੜ ਰੁਪਈਆ ਕੈਸ਼ ਮੰਨ ਲਓ, ਉਹਦੇ ਵਾਸਤੇ ਤਾਂ ਖੱਬੇ ਹੱਥ ਦੀ ਖੇਡ ਹੈ 10,000 ਕਰੋੜ ਰੁਪਈਆ ਜਿਹੜਾ ਜਮ੍ਹਾਂ ਕਰਾ ਦੇਣਾ, ਪਰ ਜੇ ਜਮ੍ਹਾਂ ਕਰਾਊਗਾ ਤਾਂ ਉਹਦਾ ਹਿਸਾਬ ਕਿਤਾਬ ਵੀ ਸੁਪਰੀਮ ਕੋਰਟ ਨੂੰ ਦੇਣਾ ਪੈਣਾ। ਇਹ ਪੈਸਾ ਉਹਦੇ ਕੋਲੇ ਕਿੱਥੋਂ ਆਇਆ? ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਆਮ ਬੰਦੇ ਦੇ ਵਾਸਤੇ ਖੜੀ ਹੋ ਗਈ ਹੈ, ਜਿਹੜੇ ਵਿਚਾਰੇ ਲੁੱਟੇ ਗਏ ਨੇ ਸਮਰਤੋ ਰਾਓ ਤੋਂ, ਉਹਦੀ ਜਿੰਨੀ ਹੋ ਸਕੇ ਤਾਰੀਫ ਹੈ ਜੀ ਇਸ ਮਾਮਲੇ ਉੱਤੇ ਕਰਨੀ ਚਾਹੀਦੀ ਹੈ ਕਿ ਉਹਨੇ ਕਿਹਾ ਕਿ ਕਿਉਂਕਿ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਜਿਹੜਾ 10,000 ਕਰੋੜ ਰੁਪਈਆ ਤੂੰ ਜਮ੍ਹਾਂ ਕਰਾਏਗਾ, ਸਾਡੇ ਕੋਲੇ ਉਦੋਂ ਤੱਕ ਇਹ ਜਿਹੜਾ ਪਿਆਰ ਹੋਊਗਾ ਜਦੋਂ ਤੱਕ ਤੂੰ ਲੋਕ ਜਿਹੜੇ ਠੱਗੇ ਗਏ ਲੋਕ ਨੇ ਉਹਨਾਂ ਦਾ ਪੈਸਾ ਵਾਪਸ ਨਹੀਂ ਕਰਦਾ। ਜੇ ਨਹੀਂ ਕਰੇਗਾ ਤੇ ਇਹ ਪੈਸਾ ਅਸੀਂ ਉਹਨਾਂ ਲੋਕਾਂ ਨੂੰ ਵੰਡਾਂਗੇ ਜੀ। ਤੇ ਹੁਣ ਆਪਾਂ ਜਿਹੜੀ ਆਪਣੀ ਅਗਲੀ ਗੱਲ ਉਸ ਦੇ ਵੱਲ ਵੱਧਦੇ ਹਾਂ, ਜਿਸ ਦੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਆ, ਉਹਨਾਂ ਦੇ ਵੱਲੋਂ ਜਿਹੜੇ ਰੇਤ ਮਾਫੀਆ ਦੇ ਉੱਤੇ ਜਿਹੜੀ ਇਹ ਗੱਲਬਾਤ ਉਹ ਸਾਹਮਣੇ ਆਈ ਆ। ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਆ ਇਸ ਰੇਤ ਮਾਫੀਏ ਨੂੰ ਲੈ ਕੇ ਹੈਗੀਆਂ ਆ, ਤੇ ਜਿਹੜੇ ਪੁਲਿਸ ਵੱਲੋਂ ਫੜੇ ਗਏ ਬੰਦੇ ਉਹ ਬੜੇ ਛੋਟੇ ਛੋਟੇ ਲੋਕ ਆ, ਵੱਡੇ ਲੋਕਾਂ ਨੂੰ ਕਿਉਂ ਨਹੀਂ ਹੱਥ ਪੈ ਰਿਹਾ? ਇਸ ਦੇ ਉੱਤੇ ਤੁਹਾਡਾ ਕੀ ਕਹਿਣਾ? ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਇੱਕ ਉਹਦੇ ਪਟੀਸ਼ਨ ਪਈ ਹੋਈ ਹੈ ਜੀ, ਉਹਦੇ ਉੱਤੇ ਫੈਸਲਾ ਕਰਦਿਆਂ ਹੋਇਆ, ਸੁਣਵਾਈ ਕਰਦਿਆਂ ਹੋਇਆ, ਮਾਫ ਕਰਨਾ ਫੈਸਲਾ ਨਹੀਂ, ਉਹਨੇ ਇਹ ਗੱਲ ਆਖੀ ਹੈ ਕਿ ਇਸ ਵੇਲੇ ਜਿਹੜਾ ਰੇਤ ਮਾਫੀਆ ਹੈ ਉਹਦੇ ਉੱਤੇ ਗਲਤ ਤਰੀਕੇ ਦੇ ਨਾਲ ਰੇਤ ਜਿਹੜੀ ਕੱਢਣ ਦੇ ਉੱਤੇ 2500 FIR ਜਿਹੜੀਆਂ ਉਹ ਦਰਜ ਨੇ ਪੰਜਾਬ ਦੇ ਵਿੱਚ। ਪਰ ਨਾਲ ਦੀ ਨਾਲ ਉਹਨੇ ਪੁੱਛਿਆ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਜਵਾਬ ਇਹ ਦੇਵੇ ਕਿ 2500 ਬੰਦਿਆਂ ਦੇ ਵਿੱਚ ਉਹ ਲੋਕ ਕਿੱਥੇ ਨੇ ਜਿਨ੍ਹਾਂ ਦੇ ਬਾਰੇ ਬੱਚੇ ਨੂੰ ਪਤਾ ਹੈ ਕਿ ਰੇਤ ਮਾਫੀਆ ਉਹ ਚਲਾਉਂਦੇ ਨੇ, ਪਰ ਇਹਦੇ ਵਿੱਚ ਇੱਕ ਵੀ ਵੱਡਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਆਇਆ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖ ਕੇ ਦੇਵੇ ਕਿ ਇਹਨਾਂ ਵੱਡੇ ਲੋਕਾਂ ਤੱਕ ਉਹਦਾ ਹੱਥ ਜਿਹੜਾ ਹੈ ਉਹ ਪਹੁੰਚੂਗਾ ਜਾਂ ਨਹੀਂ, ਪਹੁੰਚੂਗਾ ਤਾਂ ਕਦੋਂ ਪਹੁੰਚੂਗਾ। ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕਿਉਂਕਿ ਵੱਡੇ ਜਿਹੜੀ ਮੱਛੀ ਆ ਇਹ ਸਾਰਿਆਂ ਨੂੰ ਪਤਾ ਹੈ ਵੀ ਕਿਸ ਪਾਸੇ ਨੂੰ ਇਹ ਉਂਗਲ ਜਾਂਦੀ ਆ, ਤੇ ਬਾਅਦ ਦੇ ਵਿੱਚ ਉਧਰ ਨੂੰ ਉਂਗਲ ਵੱਧਦੀ ਕਿੱਦਾਂ ਉਸ ਉਂਗਲ ਦੇ ਟੋਟੇ ਕਰ ਦਿੱਤੇ ਜਾਂਦੇ ਆ। ਤੇ ਅਗਲੀ ਜਿਹੜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਰੀ ਫਿਰ ਆਮ ਆਦਮੀ ਪਾਰਟੀ ਨੂੰ ਲੈ ਕੇ, ਜਿਸ ਦੇ ਵਿੱਚ ਇਹ ਕਾਫੀ ਇਸ ਟਾਈਮ ਚਰਚਾ ਜਿਹੜੀ ਆਮ ਲੋਕਾਂ ਦੇ ਵਿੱਚ ਚੱਲ ਰਹੀ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਉਹਨਾਂ ਨੇ ਖਿਲਾਰੇ ਆ ਅੱਡ ਜਿਹੜੀਆਂ ਟਿਕਟਾਂ ਜਿੱਥੇ ਮਿਲੀਆਂ ਉਹਨਾਂ ਨੂੰ, ਉਹਨਾਂ ਉਮੀਦਵਾਰਾਂ ਦਾ ਜਿਹੜਾ ਰੁਤਬਾ ਹੈ ਉਹ ਕਾਫੀ ਇੱਕ ਚੰਗਾ ਆ, ਸੁਹਿਰਦ ਜਿਹੜੇ ਉਹ ਬੰਦੇ ਲੱਗਦੇ ਨੇ। ਤੇ ਇਹਨਾਂ ਬਾਰੇ ਦੱਸੋ ਵੀ ਇਸ ਚੀਜ਼ ਨੂੰ ਲੈ ਕੇ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਇਸ ਦਾ ਕੀ ਅਸਰ ਹੋਵੇਗਾ, ਤੇ ਬਾਕੀ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਨਾਲ ਜਦੋਂ ਇਹਨਾਂ ਦੀ ਤੁਲਨਾ ਕੀਤੀ ਜਾਵੇ ਤੇ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ? ਇੱਕ ਤਾਂ ਜੀ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਇੱਕ ਵੀ ਕੈਂਡੀਡੇਟ ਇਹਨਾਂ ਦੇ ਵਿੱਚੋਂ ਨਹੀਂ ਹੈ ਜਿਹਦੇ ਉੱਤੇ ਇਹ ਇਲਜ਼ਾਮ ਹੋਵੇ ਕਿ ਇਹ ਕਰਪਟ ਹੈ ਬੰਦਾ, ਇਹਦੇ ਉੱਤੇ ਕੋਈ ਕੇਸ ਜਿਹੜਾ ਉਹ ਦਰਜ ਹੈ ਜਾਂ ਆਮ ਲੋਕਾਂ ਦੇ ਵਿੱਚੋਂ ਇਹ ਨਹੀਂਗਾ। ਉਹ ਚਾਹੇ ਸੰਗਰੂਰ ਤੋਂ ਖੜੇ ਹੋਏ ਕਾਮੇਡੀਅਨ ਭਗਵੰਤ ਮਾਨ ਹੋਰੀ ਹੋਣ, ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਹੋਣ, ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ, ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਅਨੰਦਪੁਰ ਸਾਹਿਬ ਤੋਂ, HS ਫੂਲਕਾ ਲੁਧਿਆਣੇ ਤੋਂ, ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਤੋਂ। ਇਹ ਕੁਝ ਨਵੇਂ ਨਾਮ ਜਿਹੜੇ ਦੋ ਕੁ ਆਏ ਨੇ, ਮੈਂ ਥੋੜੇ ਜਿਹੇ ਇਹਨਾਂ ਦੇ ਵੀ ਦੱਸਣਾ। ਡਾਕਟਰ ਦਲਜੀਤ ਸਿੰਘ ਹੋਰੀ ਜਿਹੜੇ ਅੰਮ੍ਰਿਤਸਰ ਤੋਂ ਖੜੇ ਕੀਤੇ ਗਏ ਨੇ, ਇਹ ਅੱਖਾਂ ਦੇ ਸਪੈਸ਼ਲਿਸਟ ਨੇ। ਔਰ ਜਿਵੇਂ ਡਾਕਟਰ ਧਰਮਵੀਰ ਗਾਂਧੀ ਆਮ ਬੰਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਬੜੀ ਮਦਦ ਕਰਦੇ ਨੇ, ਦਲਜੀਤ ਸਿੰਘ ਹੋਰੀ ਵੀ ਇਸੇ ਤਰ੍ਹਾਂ ਦੇ ਨੇ। ਭਾਈ ਬਲਦੀਪ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਖੜੇ ਕੀਤੇ ਗਏ ਨੇ, ਇਹ ਅਨਾਦ ਇੱਕ ਸੰਸਥਾ ਜਿਹੜੀ ਹੈ ਜੀ ਉਹ ਚਲਾ ਰਹੇ ਨੇ, ਔਰ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਸਾਂਭੀ ਰੱਖਣ ਦੇ ਵਾਸਤੇ ਉਹਨਾਂ ਨੇ
ਜ਼ਿਕਰਯੋਗ ਜਿਹੜਾ ਕੰਮ ਹੈ ਉਹ ਕੀਤਾ। ਬੇਸ਼ੱਕ ਉਹ ਮੀਡੀਆ ਦੇ ਵਿੱਚ ਬਹੁਤੇ ਕਦੀ ਨਹੀਂ ਆਏ, ਪਰ ਉਹ ਕੰਮ ਜਿਹੜਾ ਬੜਾ ਕਮਾਲ ਦਾ ਕਰ ਰਹੇ ਨੇ। ਜੀ ਜੀ। ਸੁੱਚਾ ਸਿੰਘ ਛੋਟੇਪੁਰ ਨੇ ਗੁਰਦਾਸਪੁਰ ਤੋਂ, ਬੇਸ਼ੱਕ ਉਹ ਇਹ ਕਿਹਾ ਜਾ ਸਕਦਾ ਕਿ ਉਹਨਾਂ ਨੇ ਪਾਰਟੀ ਚੇਂਜ ਕੀਤੀ ਹੈ, ਪਰ ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਵੀ ਕਮ ਸੇ ਕਮ ਕਰਪਸ਼ਨ ਦੇ ਦੋਸ਼ ਕਦੀ ਨਹੀਂ ਲੱਗੇ ਜਦੋਂ ਉਹ ਸਿਆਸਤ ਦੇ ਵਿੱਚ ਨੇ। ਇਸ ਕਰਕੇ ਇਹ ਕਰਪਟ ਨਹੀਂ ਹੈਗੇ ਜਿੰਨੇ ਕੁ ਲੋਕ ਜਿਹੜੇ ਖੜੇ ਕੀਤੇ ਗਏ ਨੇ। ਹੁਣ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਬਹੁਤਾ ਚਰਚਾ ਮੀਡੀਆ ਦੇ ਰੂਪ ਦੇ ਵਿੱਚ ਜੇਕਰ ਦੇਖੀਏ ਤਾਂ ਉਹ ਕਾਂਗਰਸ ਤੇ ਅਕਾਲੀ ਬੀਜੇਪੀ ਉਮੀਦਵਾਰਾਂ ਦਾ ਹੀ ਜ਼ਿਆਦਾ ਚੱਲ ਰਿਹਾ। ਪਰ ਪੰਜਾਬ ਇਸ ਪੱਖੋਂ ਕਿਹਾ ਜਾ ਸਕਦਾ ਕਿ ਖੁਸ਼ਕਿਸਮਤ ਹੈ ਹਾਲ ਦੀ ਘੜੀ ਉਮੀਦਵਾਰਾਂ ਵਾਲੇ ਪੱਖ ਤੋਂ ਕਿ ਇੰਨੇ ਲੋਕ ਜਿਹੜੇ ਨੇ ਸਾਰੀਆਂ ਹੀ ਸੀਟਾਂ ਤੋਂ ਤਕਰੀਬਨ ਵਧੀਆ ਉਮੀਦਵਾਰ ਸਾਹਮਣੇ ਆਏ ਨੇ। ਪਰ ਮੁਸ਼ਕਲ ਜਿਹੜੀ ਹੈ ਜੀ ਉਹ ਬਣ ਰਹੀ ਹੈ ਕਿ ਕੀ ਇਹ ਆਮ ਬੰਦੇ ਜਿਹੜੇ ਨੇ ਜਿਹਦੇ ਵਿੱਚ ਡਾਕਟਰ ਦਲਜੀਤ ਸਿੰਘ, ਭਾਈ ਬਲਦੀਪ ਸਿੰਘ ਖਡੂਰ ਸਾਹਿਬ, HS ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਪ੍ਰੋਫੈਸਰ ਸਾਧੂ ਸਿੰਘ, ਉਹਨਾਂ ਦਾ ਨਾਮ ਫਰੀਦਕੋਟ ਦੇ ਵਿੱਚ ਕਿਸੇ ਬੰਦੇ ਨੂੰ ਲੈ ਕੇ ਤਾਂ ਤੁਸੀਂ ਦੇਖੋ ਜਿੰਨੇ ਇਹਨਾਂ ਨੇ ਕੰਮ ਕੀਤੇ ਹੋਏ ਨੇ। ਕੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀ ਕਿਸਮਤ ਜਿਹੜੀ ਹੈ, ਕਿਉਂਕਿ ਉਹਨਾਂ ਦੇ ਹੱਥ ਹੈ ਹੁਣ ਉਹਨੇ ਕਿਸ ਤਰੀਕੇ ਦੇ ਨਾਲ ਲਿਖਣੀ ਹੈ। ਜੇ ਇਹ ਲੋਕ ਰਿਜੈਕਟ ਹੋ ਜਾਂਦੇ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਸ਼ਾਇਦ ਪੰਜਾਬ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਮੁੜ ਕੇ ਕਈ ਵਰੇ ਹੋ ਸਕਦਾ ਜੀ ਕਿ ਗਾਂਹ ਜਾ ਪਵੇ, ਬਹੁਤ ਸਾਰੇ ਵਰੇ। ਜੀ ਬਿਲਕੁਲ, ਇਹ ਜਿਹੜਾ ਖਦਸ਼ਾ ਆ ਹਰ ਵਾਰੀ ਹੁੰਦਾ ਆ ਚੋਣਾਂ ਦੇ ਟਾਈਮ ਦੇ ਉੱਤੇ, ਤੇ ਇੱਕ ਵਾਰੀ ਫੇਰ ਹੈਗਾ ਆ ਆਮ ਲੋਕਾਂ ਨੂੰ ਇਹ ਹੁਣ ਸੋਚਣ ਦੀ ਲੋੜ ਆ ਵੀ ਆਮ ਆਦਮੀ ਨੂੰ ਜਿਨ੍ਹਾਂ ਦੇ ਨਾਲ ਤੁਹਾਡੀ ਜਿੱਥੋਂ ਤੱਕ ਪਹੁੰਚ ਹੈਗੀ ਆ ਉਹਨਾਂ ਨੂੰ ਤੁਸੀਂ ਆਪਣਾ ਉਮੀਦਵਾਰ ਉਹਨਾਂ ਨੂੰ ਜਿਤਾਉਣਾ ਆ ਜਾਂ ਫਿਰ ਉਹਨਾਂ ਦੇ ਮਗਰ ਹੀ ਲੱਗਣਾ ਆ ਜਿਨ੍ਹਾਂ ਨੇ ਆਲਰੇਡੀ ਤੁਹਾਡੇ ਨਾਲ ਵਿਤਕਰਾ ਸ਼ੁਰੂ ਤੋਂ ਕਰਦੇ ਰਹੇ ਆ। ਤੇ ਅਗਲੀ ਗੱਲ ਬਲਤੇਜ ਪੰਨੂ ਜੀ ਆਪਾਂ ਕਰਦੇ ਹਾਂ ਡੇਰਿਆਂ ਦੇ ਬਾਰੇ। ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹੁਣ ਇੱਕ ਨਹੀਂ ਕਈ ਡੇਰੇ ਹੋਏ ਫਿਰਦੇ ਆ, ਤੇ ਇਹਨਾਂ ਡੇਰਿਆਂ ਦਾ ਜਿਹੜਾ ਪ੍ਰਭਾਵ ਆ ਉਹ ਕੀ ਪਵੇਗਾ ਇਹਨਾਂ ਚੋਣਾਂ ਦਾ? ਡੇਰਿਆਂ ਦਾ ਪ੍ਰਭਾਵ ਤਾਂ ਹਮੇਸ਼ਾ ਜਿਹੜਾ ਨਾ ਜੀ ਉਹ ਰਿਹਾ ਜੀ। ਭਾਵ ਕਿ ਪੰਜਾਬ ਦੀਆਂ ਜਿਹੜੀਆਂ ਵੋਟਾਂ ਨੇ, ਵੋਟ ਬੈਂਕ ਨੇ ਇਹ ਡੇਰੇ ਅਸਲ ਦੇ ਵਿੱਚ। ਸਭ ਨੂੰ ਪਤਾ ਹੈ ਕਿ ਇਹ ਡੇਰੇ ਕਿਵੇਂ ਪਨਪੇ ਨੇ, ਇਹਨਾਂ ਦੇ ਪਿੱਛੇ ਕੌਣ ਲੋਕ ਨੇ। ਕੋਈ ਡੇਰਾ ਤੁਸੀਂ ਚੱਕ ਲਓ, ਉਹਦੇ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਧਿਰ, ਕੋਈ ਨਾ ਕੋਈ ਰਾਜਨੀਤਿਕ ਵਿਅਕਤੀ ਜਿਹੜਾ ਜੀ ਉਹਦੇ ਸ਼ਮੂਲੀਅਤ ਤੁਹਾਨੂੰ ਜਿਹੜੀ ਹੈ ਜੀ ਉਹ ਦੀਦੀ ਹੈ ਜੀ। ਇਹ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਹਨਾਂ ਡੇਰਿਆਂ ਨੂੰ ਵਰਤਦੇ ਰਹੇ ਨੇ, ਅੱਜ ਵੀ ਜਿਹੜਾ ਉਹ ਵਰਤ ਰਹੇ ਨੇ। ਆਸ਼ੂਤੋਸ਼ ਮਰਿਆ ਪਿਆ ਇੰਨੀ ਦੇਰ ਤੋਂ, ਜੇ ਉਹਦੀ ਡੈੱਡ ਬੋਡੀ ਵਾਲੀ ਜਿਹੜੀ ਗੱਲ ਹੈ ਅਜੇ ਵੀ ਨਹੀਂ ਉੱਠ ਰਹੀ। ਇਹ ਸੱਤਾਧਾਰੀ ਧਿਰ ਜਿਹੜੀ ਹੈ ਉਹ ਚੁੱਪ ਕੀਤੀ ਬੈਠੀ ਹੈ ਤੇ ਵਿਰੋਧੀ ਧਿਰ ਵੀ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਬੋਲ ਰਹੀ। ਹਰ ਗੱਲ ਦੇ ਉੱਤੇ, ਛੋਟੀ ਗੱਲ ਦੇ ਉੱਤੇ ਈਮੇਲ ਕਰਨ ਵਾਲੇ, ਬਿਆਨ ਛੱਡਣ ਵਾਲੇ ਜਿਹੜੇ ਕਾਂਗਰਸ ਵਾਲੇ ਨੇ ਉਹ ਕਿਹੜਾ ਇਸ ਗੱਲ ਦੇ ਉੱਤੇ ਬੋਲ ਰਹੇ ਨੇ। ਉਹਨਾਂ ਨੂੰ ਪਤਾ ਜੇ ਅਸੀਂ ਆਸ਼ੂਤੋਸ਼ ਵਾਲੇ ਮਾਮਲੇ ਤੇ ਬੋਲੇ ਉਹਨਾਂ ਨੇ ਮਦਦ ਜਿਹੜੀ ਹੈ ਸੱਤਾਧਾਰੀ ਧਿਰ ਦੀ ਕਰ ਦੇਣੀ ਹੈ। ਰੂਮੀ ਵਾਲੇ ਦਾ ਇੱਕ ਡੇਰਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਪਹਿਲਾਂ ਜਾ ਕੇ ਆਏ, ਹੁਣ ਸੁਖਬੀਰ ਸਿੰਘ ਬਾਦਲ ਹੋਰੀ ਵੀ ਉੱਥੇ ਬੈਠੇ ਨੇ ਜਾ ਕੇ ਰੂਮੀ ਵਾਲੇ ਦੇ ਡੇਰੇ ਦੇ ਵਿੱਚ, ਤੇ ਉੱਥੇ ਚੌਂਕੜੀ ਮਾਰ ਕੇ ਨਾਲ ਉਹਨਾਂ ਦੇ ਹੰਸਰਾਜ ਹੰਸੂਰੀ ਵੀ ਬੈਠੇ ਨੇ। ਲੋਕ ਜਿਹੜੇ ਨੇ ਜਦੋਂ ਇਹੋ ਜਿਹੀਆਂ ਫੋਟੋਆਂ ਦੇਖਦੇ ਨੇ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਪੜ੍ਹਦੇ ਨੇ ਤਾਂ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਹ ਗੱਲ ਜਾਂਦੀ ਹੈ ਕਿ ਖੌਰੇ ਡੇਰੇ ਵਾਲਾ ਜਿਹੜਾ ਕਿੰਨਾ ਕੁ ਤਾਕਤਵਰ ਜਾਂ ਸ਼ਕਤੀ ਵਿਖਾਉਣ ਵਾਲਾ ਬੰਦਾ, ਜਿੱਥੇ ਇੱਥੇ ਇੰਨੇ ਬੰਦੇ ਜਿਹੜੇ ਨੇ ਉਹ ਜਾ ਰਹੇ ਨੇ ਤੇ ਫਿਰ ਉਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ। ਠੀਕ ਉਸੇ ਤਰੀਕੇ ਦੇ ਨਾਲ ਨਕੋਦਰ ਦੇ ਵਿੱਚ ਜੇ ਕਿਸੇ ਦਿਨ ਤੁਸੀਂ ਵੀਰਵਾਰ ਨੂੰ ਲੰਘਣਾ ਹੋਵੇ ਤਾਂ ਉੱਥੇ ਲੰਘਣਾ ਔਖਾ ਹੋ ਜਾਂਦਾ, ਕਿਉਂਕਿ ਦੋ ਇਹੋ ਜਿਹੇ ਡੇਰੇ ਨੇ। ਇੱਕ ਜਿਹੜੇ ਮੁਖੀ ਉਹਦੇ ਗੁਰਦਾਸ ਮਾਨ ਹੋਰੀ ਨੇ ਜੀ, ਲਾਡੀ ਸ਼ਾਹ ਦਾ ਡੇਰਾ, ਇੱਕ ਉਹਦੇ ਭਤੀਜੇ ਦਾ ਜਿਹੜਾ ਡੇਰਾ ਜੀ, ਉੱਥੇ ਕਤਾਰਾਂ ਬੰਨ ਕੇ ਨਵੀਂ ਜਨਰੇਸ਼ਨ ਜਿਹੜੀ ਹੈ ਜੀ ਮੋਟਰਸਾਈਕਲਾਂ ਦੇ ਉੱਤੇ, ਕਾਰਾਂ ਦੇ ਉੱਤੇ ਇਹਨਾਂ ਡੇਰਿਆਂ ਦੇ ਵਿੱਚ ਵੀਰਵਾਰ ਨੂੰ ਜਾਂਦੀ ਹੈ। ਉਹਦੇ ਵਿੱਚ ਬਹੁਤੇ ਘਬਰੇਟ ਉਹ ਹੁੰਦੇ ਨੇ ਜੀ ਜਿਹੜੇ ਕਾਲਜ ਦੇ ਵਿੱਚ ਪੜ੍ਹਦੇ ਨੇ ਕੁੜੀਆਂ ਮੁੰਡੇ। ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਲੋਕ ਕਿਵੇਂ ਬੜੀ ਤੇਜ਼ੀ ਦੇ ਨਾਲ ਇਹਨਾਂ ਡੇਰਿਆਂ ਵੱਲ ਨੂੰ ਵੱਧ ਰਹੇ ਨੇ। ਜੇ ਅਗਲੀ ਪੀੜ੍ਹੀ ਤੋਂ ਹੀ ਸਾਨੂੰ ਕੋਈ ਆਸ ਨਹੀਂ, ਉਹਨਾਂ ਨੇ ਵੀ ਇਹਨਾਂ ਡੇਰਿਆਂ ਦੇ ਉੱਤੇ ਜਾ ਕੇ ਆਪਣੇ ਮੱਥੇ ਰਗੜਨੇ ਨੇ, ਤਾਂ ਫਿਰ ਮੇਰਾ ਖਿਆਲ ਸਵਾਲੀਆ ਚਿੰਤਾ ਖੜਾ ਹੋ ਜਾਂਦਾ ਜੀ ਕਿ ਕੌਣ ਅੱਗੇ ਆਊਗਾ ਜਿਹੜਾ ਇਸ ਪੰਜਾਬ ਨੂੰ ਬਚਾਊਗਾ ਇਹਨਾਂ ਡੇਰਿਆਂ ਤੋਂ ਜੀ। ਤੇ ਹੁਣ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਫਲੋਰ ਦੀ ਗੱਲ ਕਰਦੇ ਹਾਂ, ਜਿੱਥੇ ਕਿ ਫਲੋਰ ਦੇ ਪੁੱਤ ਉਹਨਾਂ ਦੇ ਇਹ ਗੱਲ ਸਾਹਮਣੇ ਆਈ ਹੈ ਵੀ ਉਹ ਜਿਹੜੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣਾ ਸੀ ਉਹ ਪੇਸ਼ ਨਹੀਂ ਹੋਏ। ਤੇ ਇਸ ਦੇ ਉੱਤੇ ਇਹ ਜਿਹੜੀ ਕੀ ਕਾਰਵਾਈ ਹੈ ਜਿਹੜੀ ਡਾਇਰੈਕਟੋਰੇਟ ਆ ਉਹ ਕੀ ਕਰ ਰਿਹਾ ਆ ਤੇ ਉਹਨਾਂ ਦਾ ਇਸ ਦੇ ਉੱਤੇ ਕੀ ਕਹਿਣਾ ਆ? ਜਿਹੜਾ ਜੀ ਇਸ ਮਾਮਲੇ ਦੇ ਵਿੱਚ ਵੱਡਾ ਮਗਰਮੱਛ ਆ ਜਗਦੀਸ਼ ਭੋਲਾ, ਉਹਦੇ ਕਨੈਕਸ਼ਨ ਨੂੰ ਲੈ ਕੇ ਚਰਚਾ ਜਿਹੜੀ ਹੋਈ ਸੀ ਪੰਜਾਬ ਦੇ ਕੈਬਨਿਟ ਮੰਤਰੀ ਜੇਲ੍ਹਾਂ ਦੇ ਸਰਵਣ ਸਿੰਘ ਫਲੋਰ ਹੋਰਾਂ ਦੇ ਮੁੰਡੇ ਦਮਨਵੀਰ ਸਿੰਘ ਤੇ ਉਹਦਾ ਕਰੀਬੀ ਸਾਥੀ ਚੂਨੀ ਲਾਲ ਗਾਬਾ,
ਜੀ ਮੈਂ ਦੱਸਦਾ ਕਿ ਚੂਨੀ ਲਾਲ ਗਾਬਾ ਜਿਹੜਾ ਹੈ ਕੈਨੇਡਾ ਤੋਂ ਇੱਥੇ ਬ੍ਰਿਟਿਸ਼ ਕੋਲੰਬੀਆ ਤੇ ਸੱਜਣ ਨੇ, ਜਿਨ੍ਹਾਂ ਨੇ ਇੱਥੇ ਫੈਕਟਰੀ ਵਗੈਰਾ ਲਾਈ ਸੀਗੀ, ਇੱਥੇ ਇਨਵੈਸਟਮੈਂਟ ਕੀਤੀ ਸੀ। ਚੂਨੀ ਲਾਲ ਗਾਬਾ ਸਾਰੇ ਦੇ ਉੱਤੇ ਕਬਜ਼ਾ ਕਰੀ ਬੈਠਾ ਜੀ। ਇਹਨਾਂ ਨੂੰ ਜਿਹੜਾ ਡਾਇਰੈਕਟੋਰੇਟ ਹੈ, ਈਡੀ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਹੈ, ਉਹਨੇ ਦੂਜੀ ਵਾਰੀ ਸੰਮਨ ਕੀਤਾ ਸੀਗਾ ਦੋਨਾਂ ਨੂੰ। ਔਰ ਇਸ ਸੰਮਨ ਤੋਂ ਬਾਅਦ ਇਹ ਦੂਜੀ ਵਾਰੀ ਵੀ ਜਿਹੜਾ ਦਮਨਵੀਰ ਸਿੰਘ ਹੈ ਉਹ ਪੇਸ਼ ਨਹੀਂ ਹੋਇਆ, ਨਾ ਚੂਨੀ ਲਾਲ ਗਾਬਾ ਜਿਹੜਾ ਜੀ ਉਹ ਪੇਸ਼ ਹੋਇਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਲੋਕ ਕਾਨੂੰਨ ਨੂੰ ਕਿਵੇਂ ਟਿੱਚ ਜਾਣਦੇ ਨੇ। ਈਡੀ ਜਿਹੜਾ ਜੀ ਉਹ ਕਹਿੰਦਾ ਕਿ ਮੈਂ ਤੀਸਰਾ ਸੰਮਨ ਜਿਹੜਾ ਜੀ ਇਹਨਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਜਾਰੀ ਕਰ ਦੇਣਾ। ਉਹਨੇ ਕਿਹਾ ਕਿ ਜੇ ਤੀਸਰੇ ਸੰਮਨ ਦੇ ਉੱਤੇ ਵੀ ਇਹ ਨਹੀਂ ਆਉਂਦੇ ਤਾਂ ਫਿਰ ਅਗਲਾ ਜਿਹੜੀ ਕਾਰਵਾਈ ਹੈ ਜੀ ਉਹ ਸਖਤ ਹੋਊਗੀ। ਇਹਦੇ ਵਿੱਚ ਹਿਰਾਸਤ ਦੇ ਵਿੱਚ ਲੈ ਕੇ ਵੀ ਇਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਕੀਤੀ ਜਾ ਸਕਦੀ ਹੈ। ਮੈਂ ਇਹ ਵੀ ਦੱਸ ਦਵਾਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਜਿਹੜਾ ਜਗਦੀਸ਼ ਭੋਲੇ ਨੇ ਬਿਆਨ ਦਿੱਤਾ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪਿਛਲੇ ਦਿਨੀ ਜਿਹੜਾ ਜੀ ਉਹ ਰਿਲੀਜ਼ ਕੀਤਾ। ਇਹਦੇ ਵਿੱਚ ਸਿੱਧਾ ਨਾਮ ਜਿਹੜਾ ਜੀ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ ਦਾ ਵੀ ਹੈ। ਜੀ 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 ਬਿਲਕੁਲ। ਤੇ ਉਸੇ ਦਾ ਨਾਮ ਲੈਣ ਤੋਂ ਮੈਨੂੰ ਲੱਗਦਾ ਜੀ ਸਾਰੇ ਜਾਣੇ ਡਰਦੇ ਆ, ਕਿਉਂਕਿ ਇਸ ਟਾਈਮ ਸੱਤਾਧਾਰੀ ਜਿਹੜਾ ਆ ਜੀ ਉਹਨਾਂ ਦਾ ਉਹ ਕਰੀਬੀ ਰਿਸ਼ਤੇਦਾਰ ਹੈਗਾ ਆ। ਤੇ ਅਗਲੀ ਜਿਹੜੀ ਹੁਣ ਗੱਲ ਕਰਦੇ ਆ ਚੰਡੀਗੜ੍ਹ ਦੇ ਵਿੱਚ ਵੇਲਣਾ ਬ੍ਰਿਗੇਡ ਜਿਹੜਾ ਜੀ ਉਹ ਕਾਫੀ ਸਰਗਰਮ ਹੋਇਆ ਪਿਆ ਆ। ਸਭ ਤੋਂ ਪਹਿਲਾਂ ਤੇ ਵੇਲਣੇ ਬ੍ਰਿਗੇਡ ਬਾਰੇ ਦੱਸੋ ਤੇ ਫਿਰ ਦੱਸੋ ਕਿ ਇਹਨਾਂ ਦੀਆਂ ਸਰਗਰਮੀਆਂ ਇਸ ਟਾਈਮ ਕੀ ਚੱਲ ਰਹੀਆਂ। ਅਕਸਰ ਮੈਂ ਵੀ ਜਿਹੜੀਆਂ ਦੁਕਾਨਾਂ ਨੇ ਉਹਦੇ ਵਿੱਚ ਕਦੀ ਮੈਂ ਇਹ ਨਹੀਂ ਸੀ ਦੇਖਿਆ ਜੋ ਬਚਪਨ ਤੋਂ ਕਿ ਇਹ ਹੁੰਦਾ ਸੀ ਜੇ ਕਿਸੇ ਨੂੰ ਝਾੜੂ ਲੈਣਾ ਤੇ ਉਹਨੇ ਪਿੱਛੋਂ ਲਿਆ ਕੇ ਹੁੰਦਾ ਸੀ ਜੀ, ਸਾਹਮਣੇ ਨਹੀਂ ਸੀ ਹੁੰਦਾ। ਪਹਿਲੀ ਵਾਰੀ ਹੈ ਕਿ ਦੁਕਾਨਾਂ ਦੇ ਬਾਹਰ ਹੁਣ ਵੱਡੇ ਸ਼ੋਕੇਸ਼ਾਂ ਦੇ ਵਿੱਚ ਜਿਹੜਾ ਨਾ ਜੀ ਸਭ ਤੋਂ ਪਹਿਲੇ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਉਹ ਝਾੜੂ ਹੈ। ਝਾੜੂ ਇੰਨਾ ਫੇਮਸ ਹੋ ਗਿਆ, ਦੁਕਾਨਦਾਰਾਂ ਨੂੰ ਪਤਾ ਹੈ ਕਿ ਇਸ ਵੇਲੇ ਵਿਕਰੀ ਜਿਹੜੀ ਹੈ ਨਾ ਜੀ ਉਹ ਝਾੜੂ ਦੀ ਸਭ ਤੋਂ ਵੱਧ ਹੋ ਰਹੀ ਹੈ। ਤੇ ਇਹ ਵੇਲਣ ਬ੍ਰਿਗੇਡ ਜਿਹੜੀ ਆ ਗਈ ਹੈ ਜੀ ਉਹਨੇ ਵੇਲਣਾ ਜਿਹੜਾ ਉਹ ਫੇਮਸ ਕਰ ਦਿੱਤਾ। ਵੇਲਣ ਬ੍ਰਿਗੇਡ ਜਿਹੜਾ ਜੀ ਉਹ ਲੁਧਿਆਣਾ ਤੋਂ ਬਿਨਾਂ ਨਵਾਂ ਸ਼ਹਿਰ, ਹੁਸ਼ਿਆਰਪੁਰ, ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਉਹਨੇ ਆਪਣੇ ਪੈਰ ਪਸਾਰੇ ਹੀ ਨੇ, ਜਿੱਥੇ ਉਹਨੇ ਉਮੀਦਵਾਰਾਂ ਦੇ ਕੋਲੇ ਜਾ ਕੇ ਉਹਨਾਂ ਤੋਂ ਸਹੁੰ ਚੁਕਾਈਆਂ ਨੇ ਕਿ ਉਹ ਨਸ਼ੇ ਜਿਹੜੇ ਵੰਡਣਗੇ ਨਹੀਂ। ਹੁਣ ਇਹ ਚੰਡੀਗੜ੍ਹ ਦੇ ਵਿੱਚ ਵੀ ਸਰਗਰਮ ਹੋਇਆ ਜੀ। ਇਹਦੇ ਵਿੱਚ ਔਰਤਾਂ ਹੀ ਨੇ ਜੀ ਸਾਰੀਆਂ, ਔਰ ਇਹ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਹੱਥ 'ਚ ਵੇਲਣੇ ਫੜ ਕੇ ਵੱਖੋ ਵੱਖਰੇ ਬਾਜ਼ਾਰਾਂ ਦੇ ਵਿੱਚੋਂ ਦੀ ਜਿਹੜੀਆਂ ਲੰਘਦੀਆਂ ਨੇ ਔਰ ਇਹ ਜਿਹੜਾ ਜੀ ਸੱਦਾ ਦਿੰਦੀਆਂ ਨੇ ਕਿ ਜੇ ਨਸ਼ੇ ਜਿਹੜੇ ਨੇ ਉਹ ਵਰਤਾਏ ਤੇ ਇਸ ਵੇਲਣ ਦੇ ਨਾਲ ਤੁਹਾਡੀ ਜਿਹੜਾ ਕੁਟਾਪਾ ਹੋਊਗਾ। ਦੇਖਦੇ ਆ ਜੀ ਕਿ ਇਸ ਵਾਰੀ ਕੋਈ ਅਸਰ ਜਿਹੜਾ ਇਹ ਵੇਲਣ ਬ੍ਰਿਗੇਡ ਪਾ ਸਕਦਾ ਨਹੀਂ, ਪਰ ਇੰਨਾ ਹੈ ਕਿ ਸਿੰਬਲ ਦੇ ਰੂਪ ਦੇ ਵਿੱਚ ਜਿਵੇਂ ਇਹ ਔਰਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ, ਆਈ ਥਿੰਕ ਇਹ ਬੜੀ ਵਧੀਆ ਗੱਲ ਹੈ। ਇਹ ਨਹੀਂ ਹੈ ਕਿ ਵੇਲਣੇ ਦੇ ਨਾਲ ਕਿਸੇ ਦੀ ਕੁਟਾਈ ਹੋ ਜਾਣੀ ਹੈ, ਪਰ ਇਹਨੂੰ ਸਿੰਬਲ ਦੇ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਲਿਆ ਰਹੀਆਂ ਨੇ ਔਰ ਹੌਲੀ ਹੌਲੀ ਸਾਰੇ ਸ਼ਹਿਰਾਂ ਦੇ ਵਿੱਚ ਹੀ ਔਰਤਾਂ ਜਿਹੜੀਆਂ ਉਹ ਸੜਕਾਂ ਦੇ ਉੱਤੇ ਨਿਕਲ ਕੇ ਆ ਰਹੀਆਂ ਨੇ, ਕਿਉਂਕਿ ਸਭ ਨੂੰ ਪਤਾ ਕਿ ਜਦੋਂ ਨਸ਼ੇ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਹੁੰਦਾ ਹੈ ਤੇ ਔਰਤ ਭੁਗਤਦੀ ਹੈ। ਜਿੰਨਾ ਪੰਜਾਬ ਦੇ ਵਿੱਚ ਇਸ ਵੇਲੇ ਯੂਥ ਜਿਹੜਾ ਜੀ ਉਹ ਤੁਰ ਗਏ ਇਸ ਦੁਨੀਆ ਤੋਂ ਬਹੁਤੇ ਜਾਂ ਲੱਗੇ ਹੋਏ ਨੇ, ਉਹ ਕਿਸੇ ਭੈਣ ਦਾ ਭਰਾ ਆ, ਕਿਸੇ ਪਤਨੀ ਦਾ ਪਤੀ ਹੈ, ਕਿਸੇ ਮਾਂ ਦਾ ਪੁੱਤ ਹੈ, ਭਾਵ ਕਿ ਭੁਗਤ ਜਿਹੜੀ ਆ ਔਰਤ ਰਹੀ ਹੈ। ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿ ਅੰਮ੍ਰਿਤਸਰ ਦੇ ਵਿੱਚ ਤਾਂ ਇੱਕ ਵਿਧਵਾਵਾਂ ਦੀ ਕਾਲੋਨੀ ਵੀ ਹੈ ਜਿਹੜੇ ਕਿ ਨਸ਼ੇ ਖਾ ਖਾ ਕੇ ਦੁਨੀਆ ਤੋਂ ਤੁਰ ਗਏ ਔਰ ਇਹਨੂੰ ਵਿਡੋ ਕਾਲੋਨੀ ਦੇ ਤੌਰ ਦੇ ਉੱਤੇ ਇਹ ਮਸ਼ਹੂਰ ਹੈ ਜੀ। ਤੇ ਬਿਲਕੁਲ ਜੀ, ਉਮੀਦ ਕਰਦੇ ਆ ਵੀ ਸ਼ਾਇਦ ਇਸ ਵੇਲਣੇ ਨੂੰ ਦੇਖਦੇ ਹੋਏ ਸ਼ਾਇਦ ਕਿਸੇ ਨੂੰ ਕੋਈ ਸੇਧ ਜਿਹੜੀ ਹੈ ਜੀ ਉਹ ਜ਼ਰੂਰ ਮਿਲੇ ਵੀ ਜੇ ਔਰਤਾਂ ਇਸ ਚੀਜ਼ ਦੇ ਵਿੱਚ ਅੱਗੇ ਆ ਰਹੀਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਉਹ ਇਸ ਚੀਜ਼ ਦੇ ਵਿੱਚ ਜਿਹੜਾ ਯੋਗਦਾਨ ਪਾਉਂਦੇ ਰਹਿਣ, ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਚੋਣਾਂ ਦੇ ਟਾਈਮ ਦੇ ਉੱਤੇ ਸਰਗਰਮੀਆਂ ਵੱਧ ਜਾਂਦੀਆਂ ਪਰ ਬਾਅਦ ਦੇ ਵਿੱਚ ਇਹ ਚੀਜ਼ਾਂ ਠੰਡੇ ਬਸਤੇ 'ਚ ਪੈ ਜਾਂਦੀਆਂ। ਸੋ ਬਾਅਦ ਦੇ ਵਿੱਚ ਵੀ ਇਹ ਸਰਗਰਮੀ ਹੈ ਜਿਹੜੀ ਜ਼ਰੂਰ ਕਾਇਮ ਰਹਿਣੀ ਚਾਹੀਦੀ ਆ। ਤੇ ਅਗਲੀ ਹੁਣ ਗੱਲ ਕਰਦੇ ਹਾਂ ਪਟਿਆਲੇ ਦੇ ਮੇਅਰ ਦਾ ਜਿਹੜਾ ਜੀ ਘਿਰਾਵ ਕੀਤਾ ਗਿਆ ਹੈ ਆਮ ਆਦਮੀ ਵੱਲੋਂ, ਆਮ ਆਦਮੀ ਪਾਰਟੀ ਨਹੀਂ, ਆਮ ਜਿਹੜੇ ਲੋਕ ਆ ਉੱਥੋਂ ਦੇ ਉਹਨਾਂ ਦੇ ਵੱਲੋਂ। ਉਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਤੇ ਕੀ ਕਾਰਨ ਸੀ ਇਸ ਘਿਰਾਵ ਦਾ? ਐਕਚੁਅਲੀ ਜਿਹੜੀ ਅਕਾਲੀ ਬੀਜੇਪੀ ਸਰਕਾਰ ਹੈ ਜੀ ਉਹਨੇ ਪਟਿਆਲੇ ਨੂੰ ਤਾਂ ਟਾਰਗੇਟ ਪਿਛਲੇ ਕਈ ਸਾਲਾਂ ਤੋਂ ਕੀਤਾ ਹੋਇਆ। ਇੱਥੇ ਢੇਲੇ ਦੀ ਵੀ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੋਈ। ਜਿੰਨਾ ਬੁਰਾ ਹਾਲ ਇਸ ਵੇਲੇ ਪਟਿਆਲੇ ਦਾ, ਤੁਸੀਂ ਕਿਸੇ ਪਾਸੇ ਵੱਲ ਨੂੰ ਚਲੇ ਜਾਓ ਟੋਏ ਹੀ ਟੋਏ, ਚਿੱਕੜ ਹੀ ਚਿੱਕੜ ਜਿਹੜਾ ਦੀ ਗੰਦ ਜਿਹੜਾ ਉਹ ਨਜ਼ਰ ਆਉਂਦਾ ਇੱਥੇ, ਕਿਉਂਕਿ ਨਿਗਮ ਦੇ ਉੱਤੇ ਵੀ ਅਕਾਲੀ ਦਲ ਦਾ ਕਬਜ਼ਾ ਹੀ ਹੈ। ਇਹ ਕਿਹਾ ਗਿਆ ਜੀ ਕਿ 2013-14 ਦੇ ਵਿੱਚ ਜਿਹੜਾ ਜੀ ਅਸੀਂ ਡਿਵੈਲਪਮੈਂਟ ਦੇ ਉੱਤੇ 37 ਕਰੋੜ ਰੁਪਈਆ ਖਰਚ ਦਿੱਤਾ। ਇਹ ਜਦੋਂ ਵੱਡੇ ਵੱਡੇ ਦਮਗਜੇ ਮਾਰ ਰਹੇ ਸਨ ਜੀ ਪਟਿਆਲੇ ਦੇ ਮੇਅਰ ਜਿਹੜੇ ਨੇ ਜੀ
ਅਮਰਿੰਦਰ ਬਜਾਜ, ਉਸ ਵੇਲੇ ਹੋਇਆ ਜੀ ਕਿ ਝਾੜੂ ਫੜ ਕੇ ਜਿਹੜਾ ਆਮ ਬੰਦੇ ਨੇ ਨਾ ਜੀ ਉਹ ਨਿਗਮ ਦੇ ਅੰਦਰ ਵੜ ਗਏ ਬਿਨਾਂ ਪਰਮਿਸ਼ਨ ਤੋਂ ਔਰ ਪੁੱਛਿਆ ਮੇਅਰ ਨੂੰ ਜਾ ਕੇ ਇਹ ਕਿ ਦੱਸੋ ਇਹ 37 ਕਰੋੜ ਰੁਪਈਆ ਕਿੱਥੇ ਖਰਚ ਹੋਇਆ, ਸਾਨੂੰ ਕਾਗਜ਼ਾਂ ਦੇ ਵਿੱਚ ਨਾ ਦਿਖਾਓ ਜਾਂ ਤਾਂ ਸਾਡੇ ਨਾਲ ਤੁਰੋ, ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਸੜਕਾਂ ਦਾ ਇੱਥੇ ਕੀ ਹਾਲ ਹੋਇਆ ਪਿਆ, ਤੁਸੀਂ ਇੱਥੇ ਅੰਦਰ ਜਿਹੜਾ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਜਿਹੜੇ ਨਿਗਮ ਦੇ ਉੱਤੇ ਕਾਬਜ਼ ਅਕਾਲੀ ਬੀਜੇਪੀ ਵਾਲੇ ਨੇ ਔਰ ਜਿਹੜੇ ਕਾਂਗਰਸੀ ਵੀ ਇੱਥੇ ਮਿਊਨਿਸਪਲ ਕਮਿਸ਼ਨਰ ਨੇ ਉਹ ਚੁੱਪ ਕਰਕੇ ਸਾਰਾ ਕੁਝ ਜਿਹੜਾ ਜੀ ਇਹ ਦੇਖਦੇ ਰਹੇ, ਕਿਸੇ ਦੀ ਇਹ ਜ਼ਰੂਰਤ ਨਹੀਂ ਪਈ ਕਿ ਇਹਨਾਂ ਲੋਕਾਂ ਨੂੰ ਉਹ ਹਟਾ ਸਕਣ, ਬਾਹਰ ਕਢਵਾ ਸਕਣ, ਫੋਰਸਫੁਲੀ ਬਾਹਰ ਕਢਵਾਉਂਦੇ ਨੇ ਤਾਂ ਉਹਦਾ ਇਹ ਹੋਣਾ ਸੀਗਾ ਜੀ ਅਸਰ ਕਿ ਵੋਟਾਂ ਉੱਤੋਂ ਸਿਰ ਦੇ ਉੱਤੇ ਨੇ। ਅਮਰਿੰਦਰ ਜਿਹੜੇ ਬਜਾਜ ਆ ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ 1-2 ਦਿਨ ਦਿਓ, ਮੈਂ ਤੁਹਾਨੂੰ ਪੂਰੀ ਡੀਟੇਲ ਜਿਹੜੀ ਆ ਜੀ ਇਹਦੀ ਦਊਂਗਾ ਕਿ ਕਿੱਥੇ ਕਿੱਥੇ ਪੈਸੇ ਖਰਚ ਹੋਏ ਨੇ, ਤਾਂ ਜਾ ਕੇ ਕਿਤੇ 1.5 ਘੰਟੇ ਬਾਅਦ ਇਹ ਆਮ ਆਦਮੀ ਜਿਹੜਾ ਸੀਗਾ ਜੀ ਉਹ ਨਿਕਲਿਆ। ਇਹਦੇ ਵਿੱਚ ਕੋਈ ਨੇਤਾ ਸ਼ਾਮਲ ਨਹੀਂ, ਇਹਦੇ ਵਿੱਚ ਆਮ ਬੰਦੇ ਸਨ ਜੀ ਜਿਹੜੇ ਪਟਿਆਲੇ ਦੇ ਵਸਨੀਕ ਨੇ ਔਰ ਹੱਥਾਂ 'ਚ ਝਾੜੂ ਫੜ ਕੇ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਉਂ ਲੱਗਿਆ ਕਿਉਂਕਿ ਜਿੱਥੇ ਮੈਂ ਰਹਿਣਾ ਜੀ ਨਿਗਮ ਬਿਲਕੁਲ ਨੇੜੇ ਆ, ਮੈਨੂੰ ਲੱਗਿਆ ਕਿ ਜਿਵੇਂ ਨਿਗਮ ਦੇ ਉੱਤੇ ਕਬਜ਼ਾ ਹੀ ਕਰ ਲਿਆ ਹੋ ਗਿਆ ਹੋਵੇ ਜੀ ਆਮ ਬੰਦੇ ਦਾ, ਪਰ ਆਮ ਬੰਦਾ ਜਿਹੜਾ ਉੱਥੇ ਦਿਸਿਆ ਸ਼ਾਇਦ ਤਾਂ ਕਰਕੇ ਇਹਨੂੰ ਨਿਊਜ਼ ਨੂੰ ਡਿਫਰੈਂਟ ਤਰੀਕੇ ਨਾਲ ਦੇਖ ਕੇ ਜੇ ਆਮ ਸਤੇ ਹੋਏ ਲੋਕ ਇਸ ਤਰੀਕੇ ਦੇ ਨਾਲ ਬਾਹਰ ਨਿਕਲਣੇ ਸ਼ੁਰੂ ਹੋ ਗਏ ਤਾਂ ਰਾਜਨੀਤਿਕਾਂ ਨੂੰ ਵਕਤ ਜਿਹੜਾ ਜੀ ਉਹ ਪੈ ਸਕਦਾ ਜੀ। ਤੇ ਅਗਲੀ ਜਿਹੜੀ ਆ ਹੁਣ ਆਪਾਂ ਗੱਲ ਕਰਦੇ ਹਾਂ, ਜਿਹੜਾ ਕਾਂਗਰਸ ਉਹਨਾਂ ਨੇ ਜਿਹੜਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਫਿਰ ਇੱਕ ਵਾਰੀ ਫਿਰ ਜਿੱਦਾਂ ਜੀ ਲਾਰੇ ਤੇ ਜਿਹੜੇ ਕਹਿ ਰਹੇ ਵੀ ਤੁਹਾਨੂੰ ਆਹ ਦੇ ਦਿਆਂਗੇ ਉਹ ਦੇ ਦਿਆਂਗੇ, ਇਹ ਚੀਜ਼ਾਂ ਉਸ ਦੇ ਵਿੱਚ ਸ਼ਾਮਿਲ ਆ। ਤੁਹਾਡਾ ਕੀ ਕਹਿਣਾ ਆ ਕਾਂਗਰਸ ਦੇ ਇਸ ਚੋਣ ਮਨੋਰਥ ਪੱਤਰ ਨੂੰ ਲੈ ਕੇ? ਦੀ 6 ਨੁਕਾਤੀ ਚਾਰਟਰ ਜਿਹੜਾ ਨਾ ਜੀ ਉਹ ਪੇਸ਼ ਕੀਤਾ, ਇਹਦੇ ਵਿੱਚ ਸਿਹਤ ਸੰਭਾਲ, ਹਾਊਸਿੰਗ, ਪੈਨਸ਼ਨ ਦਾ ਅਧਿਕਾਰ ਜੀ, ਕਾਂਗਰਸ ਨੇ ਦੇਸ਼ ਦੀ 80 ਕਰੋੜ ਆਬਾਦੀ ਨੂੰ ਜਿਹੜਾ ਜੀ ਕਿਹਾ ਕਿ ਅਸੀਂ ਉਹਨਾਂ ਨੂੰ ਮਿਡਲ ਕਲਾਸ ਦੇ ਵਿੱਚ ਲੈ ਕੇ ਆਵਾਂਗੇ। ਇਹ ਵੀ ਕਿਹਾ ਕਿ ਯੂਪੀਏ ਜਿਹੜਾ ਜੀ ਉਹ ਮੁੜ ਕੇ ਜਿੱਤੂਗਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਮੁਹਿੰਮ ਜਿਹੜੀ ਹੈ ਜੀ ਉਹ ਗਬਾਰਾ ਹੀ ਸਾਬਤ ਹੋਊਗੀ ਤੇ ਇੰਡੀਆ ਸ਼ਾਈਨਿੰਗ ਵਾਂਗ ਫਿਰ ਇੱਕ ਵਾਰੀ ਜਿਹੜਾ ਜੀ ਉਹ ਫਲॉप ਹੋਊਗੀ ਜੀ। ਬਿਲਕੁਲ ਇਹਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਹੀ ਨੇ, ਵਾਅਦਿਆਂ ਤੋਂ ਬਿਨਾਂ ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ। ਇਹ ਲੋਕ ਨਿਭਾਊ ਨਾਅਰੇ ਨੇ ਜਿਹਦੇ ਵਿੱਚ ਇਹ ਕਿਹਾ ਜਾ ਸਕਦਾ ਜਿਹੜਾ ਕਾਂਗਰਸ ਦਾ ਚੋਣ ਮੈਨੀਫੈਸਟੋ ਆ ਇਹਦੇ ਉੱਤੇ ਆਮ ਆਦਮੀ ਪਾਰਟੀ ਦਾ ਅਸਰ ਜਿਹੜਾ ਨਾ ਜੀ ਉਹ ਸਿੱਧਾ ਦਿਸ ਰਿਹਾ। ਜੇ 80 ਕਰੋੜ ਗਰੀਬ ਜਨਤਾ ਜਿਹੜੀ ਹੈ ਉਹਨੂੰ ਤੁਸੀਂ ਮਿਡਲ ਕਲਾਸ ਦੇ ਵਿੱਚ ਲੈ ਕੇ ਆਉਣਾ ਤੇ ਤੁਹਾਡੇ ਕੋਲੇ ਪ੍ਰੋਗਰਾਮ ਕੀ ਹੈ? ਉਹ ਤਾਂ ਵਿਚਾਰੀ ਇਸ ਵੇਲੇ ਇੱਕ ਸਿਲੰਡਰ ਤੋਂ ਵੀ ਜਿਹੜੀ ਹੈ ਜੀ ਉਹ ਤੰਗ ਹੋਈ ਪਈ ਹੈ। ਲਾਈਨ ਦੇ ਵਿੱਚ ਲੱਗੇ ਹੋਏ ਸਿਲੰਡਰ ਲੈਣ ਵਾਲੇ ਵਿਅਕਤੀ ਦੀ ਸ਼ਕਲ ਤਾਂ ਦੇਖੋ, ਜਦੋਂ ਉਹਨੂੰ ਸਿਲੰਡਰ ਮਿਲਦਾ ਤੇ ਉਦੋਂ ਬਾਅਦ ਉਹਦੇ ਚਿਹਰੇ ਦਾ ਰੰਗ ਜਿਹੜਾ ਦੇਖਣ ਵਾਲਾ ਹੁੰਦਾ ਕਿ ਚੱਲ ਹੁਣ ਕੋਈ ਨਹੀਂ, ਮਹੀਨੇ 1.5 ਮਹੀਨੇ ਵਾਸਤੇ ਮੈਂ ਜਿਹੜਾ ਦੀ ਇਹਦੇ ਰੋਟੀ ਤਾਂ ਕਮ ਸੇ ਕਮ ਜਿਹੜੀ ਘਰ ਦੇ ਵਿੱਚ ਪੱਕੂਗੀ। ਕਿਹੜੀਆਂ ਇਹਦੀਆਂ ਸ਼ਾਈਨਿੰਗ ਵਾਲੀਆਂ ਗੱਲਾਂ, ਕਿਹੜੀਆਂ ਮੱਧ ਵਰਗ ਦੇ ਵਿੱਚ ਲਿਆਉਣ ਵਾਲੀਆਂ ਗੱਲਾਂ ਜਿਹੜੀਆਂ ਉਹ ਕਾਂਗਰਸ ਕਰ ਰਹੀ ਹੈ। ਪਹਿਲਾਂ ਤਾਂ ਹੁੰਦਾ ਸੀਗਾ ਗਰੀਬੀ ਹਟਾਓ, ਹੁਣ ਸ਼ਾਇਦ ਜਿਹੜੀਆਂ ਪਾਰਟੀਆਂ ਨੇ ਉਹ ਸੋਚ ਰਹੀਆਂ ਨੇ ਗਰੀਬ ਹਟਾਓ। ਜੀ ਤੇ ਬਿਲਕੁਲ। ਤੇ ਨਾਲ ਹੁਣ ਜਿਹੜੀ ਆਪਾਂ ਅਗਲੀ ਗੱਲ ਆ ਉਹ ਕਰਦੇ ਹਾਂ ਵੀ ਜਿਹੜੇ ਲੌਂਗੋਵਾਲ ਦਲ ਆ ਉਹਨਾਂ ਦੇ ਵੱਲੋਂ ਜਿਹੜੀ ਇਹ ਐਲਾਨ ਕੀਤਾ ਗਿਆ ਵੀ ਉਹ ਵਿਜੇਇੰਦਰ ਸਿੰਗਲਾ ਦਾ ਉਹ ਮਦਦ ਕਰਨਗੇ। ਤੇ ਦੱਸਦੇ ਜਾਏ ਵੀ ਜਿਹੜੇ ਲੌਂਗੋਵਾਲ ਦਲ ਆ ਉਹਨਾਂ ਦੇ ਜਿਹੜੇ ਪ੍ਰਧਾਨ ਆ ਉਹ ਸੁਰਜੀਤ ਸਿੰਘ ਬਰਨਾਲੇ ਦੀ ਜਿਹੜੀ ਘਰ ਵਾਲੀ ਆ ਉਹ ਆ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਵੀ ਹੋਈ ਸੀ ਸੋਨੀਆ ਗਾਂਧੀ ਦੇ ਨਾਲ। ਤੁਹਾਡਾ ਇਸ ਦੇ ਉੱਤੇ ਕੀ ਕਹਿਣਾ ਹੈ? ਲੌਂਗੋਵਾਲ ਦਲ ਲਫ਼ਜ਼ ਬੜਾ ਵੱਡਾ ਜੀ, ਦਲ ਹੁੰਦਾ ਜੀ ਕਿ ਇੱਕ ਬਹੁਤ ਵੱਡੀ ਜਿਹੜੀ ਗਿਣਤੀ, ਜੇ ਇਹਨੂੰ ਕਿਹਾ ਜਾਵੇ ਜੀ ਕਿ ਇਹ ਬਰਨਾਲਾ ਪਰਿਵਾਰ, ਮੈਂ ਇਹਨੂੰ ਜ਼ਿਆਦਾ ਬੈਟਰ ਸਮਝੂਗਾ। ਉਹਦੇ ਵਿੱਚ ਚਾਹੇ ਸੁਰਜੀਤ ਸਿੰਘ ਬਰਨਾਲਾ ਉਹਨਾਂ ਦੀ ਪਤਨੀ ਹੋਵੇ, ਉਹਨਾਂ ਦਾ ਮੁੰਡਾ ਗਗਨਦੀਪ ਸਿੰਘ ਹੋਵੇ ਤੇ ਇੱਕ ਉਹਨਾਂ ਦੇ ਨਾਲ ਬਲਦੇਵ ਸਿੰਘ ਮਾਨ ਹੈ। ਇਹ 3 ਮੈਂਬਰੀ ਦਲ ਹੈ ਜੀ। 3 ਮੈਂਬਰੀ ਦਲ ਜਿਹੜਾ ਜੀ ਉਹਨੇ ਇਹ ਐਲਾਨ ਕੀਤਾ ਕਿ ਉਹ ਕਾਂਗਰਸ ਦੀ ਮਦਦ ਜਿਹੜੀ ਹੈ ਨਾ ਜੀ ਉਹ ਕਰਨਗੇ। ਇਹਨਾਂ ਦਾ ਆਧਾਰ ਬਰਨਾਲੇ ਗਰੁੱਪ ਦਾ ਆਧਾਰ, ਬਰਨਾਲੇ ਪਰਿਵਾਰ ਦਾ ਆਧਾਰ ਜਿਹੜਾ ਸਿਆਸਤ ਦੇ ਵਿੱਚੋਂ ਮੰਨਫੀ ਹੋ ਚੁੱਕਾ ਹੋਇਆ। ਕਿਤੇ ਉਹਨਾਂ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਹੈਗਾ, ਇੱਕ ਸਿਰਫ ਧੂਰੀ ਜਾਂ ਉਹਦੇ ਨੇੜੇ ਤੇੜੇ ਦੇ ਏਰੀਆ ਜਿਹੜਾ ਜੀ ਉਹਨੂੰ ਛੱਡ ਕੇ। ਪਰ ਇਹ 3 ਜਾਣੇ ਜਿਹੜੇ ਨੇ ਅਖਬਾਰ ਦੇ ਵਿੱਚ ਬਿਆਨ ਲਾਉਣ ਤੋਂ ਬਾਅਦ ਇਹ ਸੋਚਦੇ ਨੇ ਕਿ ਉਹਨਾਂ ਦੇ ਮਗਰ ਪਤਾ ਨਹੀਂ ਕੋਈ 60-70 ਹਜ਼ਾਰ ਬੰਦਾ ਹੋਊਗਾ। ਬਿਆਨ ਅਖਬਾਰ ਦੇ ਵਿੱਚ ਪੜ੍ਹਿਆ, ਉਹ ਕਹੂਗਾ ਲਓ ਜੀ ਸਾਡੇ ਤਾਂ ਆਕਾ ਜਿਹੜੇ ਨੇ ਉਹਨਾਂ ਨੇ ਹੁਕਮ ਕਰਤਾ, ਅਸੀਂ ਤਾਂ ਹੁਣ ਵੋਟਾਂ ਜਿਹੜੀਆਂ ਕਾਂਗਰਸ ਨੂੰ ਹੀ ਪਾਵਾਂਗੇ। ਇਹ ਵਹਿਮ ਚ ਤੁਰਿਆ ਫਿਰਦਾ ਜੀ ਬਰਨਾਲਾ ਜਿਹੜਾ ਪਰਿਵਾਰ। ਕਦੀ ਉਹ ਕਹਿੰਦਾ ਆਪਣੀ ਖਬਰਾਂ ਲਵਾਈ ਜਾਂਦਾ ਕਿ ਬਾਦਲ ਸਾਹਿਬ ਦਾ ਸੁਨੇਹਾ ਆ ਗਿਆ ਜੀ, ਅਸੀਂ ਤਾਂ ਉਧਰ ਜਾ ਰਹੇ ਹਾਂ। ਕਿਸੇ ਪਾਸੇ ਉਹ ਖੈਰ ਜਿਹੜੀ ਹੈ ਉਹ ਨਹੀਂ ਪਈ ਤੇ ਅਖੀਰ ਉਹਨਾਂ ਨੇ ਪੱਲਾ ਜਿਹੜਾ ਜੀ ਕਾਂਗਰਸ ਦਾ ਫੜ ਲਿਆ।
ਜੀ ਤੇ ਨਾਲ ਜਿਹੜੀ ਇੱਕ ਹੋਰ ਆਪਾਂ ਗੱਲ ਕਰਦੇ ਹਾਂ ਜਿਹੜੇ ਸਮਾਪਤੀ ਵੱਲ ਜਾਣ ਤੋਂ ਪਹਿਲਾਂ ਵੀ ਇਸ ਟਾਈਮ ਜਿਹੜਾ ਸੋਸ਼ਲ ਮੀਡੀਆ ਆ ਉਸ ਦੀਆਂ ਵੀ ਜਿਹੜੀਆਂ ਕਾਫੀ ਖਬਰਾਂ ਆ ਉਹ ਲੱਗ ਰਹੀਆਂ ਵੀ ਇਨਫੈਕਟ ਆਪਾਂ ਰੈਗੂਲਰ ਰੇਡੀਓ ਦੇ ਉੱਤੇ ਵੀ ਉਸ ਦੀ ਗੱਲ ਕਰਦੇ ਰਹਿੰਦੇ ਆ, ਹੁਣ ਅਖਬਾਰਾਂ ਦੇ ਵਿੱਚ ਵੀ ਉਹ ਗੱਲ ਆਉਣ ਲੱਗ ਪਈ ਆ। ਤੁਹਾਡੇ ਹਿਸਾਬ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਫੇਸਬੁੱਕ ਟਵਿੱਟਰ ਤੇ ਹੋਰ ਜਿਹੜੇ ਹੈਗੇ ਸੋਸ਼ਲ ਮੀਡੀਏ ਉਹਨਾਂ ਦਾ ਇਹਨਾਂ ਚੋਣਾਂ ਦੇ ਉੱਤੇ ਕੀ ਅਸਰ ਪਵੇਗਾ? ਬਹੁਤ ਵੱਡਾ ਜੀ, ਬਹੁਤ ਵੱਡਾ। ਇਸ ਵੇਲੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ, ਕਰਪਟ ਲੋਕ ਜਿਹੜੇ ਨੇ, ਉਹ ਜੇ ਡਰ ਰਹੇ ਨੇ ਕਿਸੇ ਚੀਜ਼ ਤੋਂ, ਉਹ ਜਿਹੜੇ ਇਹ ਕਹ ਲਓ ਕਿ ਰਾਤ ਨੂੰ ਬੜਾ ਕੇ ਉੱਠਦੇ ਨੇ, ਤਾਂ ਉਹ ਸੋਸ਼ਲ ਮੀਡੀਆ ਤੋਂ ਹੀ ਨੇ ਜੀ। ਸੋਸ਼ਲ ਮੀਡੀਆ ਜਿਹੜਾ ਜੀ ਉਹਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਵੇਲੇ। ਮੈਂ ਤਾਂ ਇਹ ਕਹੂੰਗਾ ਜੀ ਕਿ ਮੇਰੀ ਆਵਾਜ਼ ਦੇ ਜੇ ਤੁਸੀਂ ਕਹੋ ਤਾਂ ਇਹ ਤਾਂ ਦਬਾ ਦਿੱਤੀ ਗਈ ਸੀ ਜੀ ਪਿਛਲੇ ਦਿਨਾਂ ਤੋਂ। ਜੇ ਸੋਸ਼ਲ ਮੀਡੀਆ ਵਰਗਾ ਜਿਹੜਾ ਹਥਿਆਰ ਹੈ ਉਹ ਨਾ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਕਹਾਣੀ ਕੀ ਹੋਈ, ਕਿਵੇਂ ਹੋਈ। ਅੱਜ ਜਿਹੜਾ ਬੰਦਾ ਨਾ ਜੀ, ਤੁਸੀਂ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ, ਫੇਸਬੁੱਕ ਦੇ ਉੱਤੇ ਉਹਨਾਂ ਦੇ ਅਕਾਊਂਟ ਨੇ, ਟਵਿੱਟਰ ਦੇ ਉੱਤੇ ਅਕਾਊਂਟ ਨੇ, ਉਹ ਜਾਣਦੇ ਨੇ ਕਿਸੇ ਜਗ੍ਹਾ ਦੇ ਉੱਤੇ ਰੈਲੀ ਹੋਈ, ਕੋਈ ਨੇਤਾ ਬੋਲਿਆ, 15 ਮਿੰਟਾਂ ਦੇ ਵਿੱਚ YouTube ਦੇ ਉੱਤੇ ਚੜਾ ਕੇ ਫੇਸਬੁੱਕ ਤੇ ਉਹਦਾ ਲਿੰਕ ਲੱਗਿਆ ਹੁੰਦਾ। ਉੱਥੋਂ ਜਿਹੜਾ ਜੀ ਫਿਰ ਇਹ ਮੀਡੀਆ, ਇਸੇ ਕਰਕੇ ਜਿਹੜਾ ਸਾਡਾ ਦੂਜਾ ਮੀਡੀਆ ਹੈ ਨਾ ਜੀ, ਉਹ ਚਾਹੇ ਇਲੈਕਟ੍ਰੋਨਿਕ ਮੀਡੀਆ ਹੈ, ਸਾਡਾ ਜਿਹੜਾ ਪ੍ਰਿੰਟ ਮੀਡੀਆ ਹੈ, ਉਹ ਆਪਣਾ ਆਧਾਰ ਜਿਹੜਾ ਨਾ ਜੀ, ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਉਹ ਆਪਣਾ ਆਧਾਰ ਬੜੀ ਤੇਜ਼ੀ ਦੇ ਨਾਲ ਗਵਾ ਰਿਹਾ ਇਸ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਜੀ। ਤੇ ਬਿਲਕੁਲ ਬਲਤੇਜ ਪੰਨੂ ਜੀ, ਹੁਣ ਆਪਾਂ ਬਿਲਕੁਲ ਸਮਾਪਤੀ ਵੱਲ ਪਹੁੰਚ ਚੁੱਕੇ ਹਾਂ ਤੇ ਸਾਰੇ ਜਾਣੇ ਤੁਹਾਡੇ ਅਰਜ਼ਨਾਮੇ ਤੋਂ ਕਾਫੀ ਵਾਕਿਫ ਨੇ ਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜ਼ਰੂਰ ਆਪਣੇ ਅਰਜ਼ਨਾਮੇ ਦੇ ਵਿੱਚ ਅੱਜ ਜ਼ਰੂਰ ਕੋਈ ਨਵੀਂ ਗੱਲਬਾਤ ਸਾਡੇ ਨਾਲ ਸਾਂਝੀ ਕਰੋ ਜੀ। ਕਿ ਨਿੱਘ ਕੁਰਸੀ ਦਾ ਮਾਣਿਆ ਵਕਤ ਕਾਫੀ, ਨਹਿਰੂ ਵਾਂਗ ਰਿਕਾਰਡ ਬਣਾ ਲਿਆ ਜੀ। ਨਿੱਘ ਕੁਰਸੀ ਦਾ ਮਾਣਿਆ ਵਕਤ ਕਾਫੀ, ਨਹਿਰੂ ਵਾਂਗ ਰਿਕਾਰਡ ਬਣਾ ਲਿਆ ਈ। ਕਦੇ ਸੋਨੀਆ ਰਾਹੁਲ ਤੋਂ ਕਦੀ ਝਿੜਕਾਂ ਖਾਂਦੇ ਹੋਇਆਂ ਨੇ ਵਕਤ ਟਪਾ ਲਿਆ ਜੀ। ਕਠਪੁਤਲੀ ਵੀ ਜਦੋਂ ਕੋਈ ਕਹਿਣ ਲੱਗਾ, ਪੱਲਾ ਗੱਲਾਂ ਦੇ ਨਾਲ ਖਿਸਕਾ ਲਿਆ ਈ। ਔਕੜ ਦੇਸ਼ ਦੇ ਅੰਦਰ ਜਦ ਨਜ਼ਰ ਆਈ, ਉਦੋਂ ਚੱਕਰ ਅਮਰੀਕਾ ਨੂੰ ਲਾ ਲਿਆ ਜੀ। ਕੀਤਾ ਕੱਖ ਨਹੀਂ, ਆਖਿਆ ਬਹੁਤ ਕੀਤਾ, ਨਾ ਸੀ ਮੰਗਿਆ ਮਿਲੇ ਨੂੰ ਛੇੜਿਆ ਨਹੀਂ। ਕੀਤਾ ਕੱਖ ਨਹੀਂ, ਆਖਿਆ ਬਹੁਤ ਕੀਤਾ, ਨਾ ਸੀ ਮੰਗਿਆ ਮਿਲੇ ਨੂੰ ਛੋੜਿਆ ਨਹੀਂ। ਆਟੋ ਗੇਅਰ ਵਿੱਚ ਗਈ ਸਰਕਾਰ ਚੱਲੀ, ਆਖਾਂ ਮੋੜਿਆ ਨਾ, ਡੱਕਾ ਤੋੜਿਆ ਨਹੀਂ ਜੀ। ਬਹੁਤ ਬਹੁਤ ਅਸੀਂ ਤੁਹਾਡਾ ਜਿਹੜਾ ਜੀ ਸ਼ੁਕਰੀਆ ਅਦਾ ਕਰਦੇ ਹਾਂ ਬਲਤੇਜ ਪੰਨੂ ਜੀ। ਤੁਸੀਂ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਜੁੜੇ ਪੰਜਾਬੀ ਰੇਡੀਓ USA ਦੇ ਵਿਸ਼ੇਸ਼ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਉਸ ਦੇ ਵਿੱਚ ਚੋਣ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਉਸ ਦੇ ਉੱਤੇ, ਭਾਰਤ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਉੱਤੇ ਤੁਸੀਂ ਨਿਗਾਹ ਪਾਈ, ਆਪਣੇ ਜਿਹੜੇ ਵਿਚਾਰ ਰੱਖੇ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਤਾਂ ਸਰੋਤਿਓ, ਆਪਾਂ ਗੱਲਬਾਤ ਕਰ ਰਹੇ ਸੀ ਬਲਤੇਜ ਪੰਨੂ ਹੁਣਾਂ ਦੇ ਨਾਲ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ, ਜੋ ਕਿ ਤੁਹਾਡੇ ਲਈ ਅਸੀਂ ਰੋਜ਼ਾਨਾ ਲੈ ਕੇ ਆਉਂਦੇ ਹਾਂ 8:30 ਵਜੇ ਤੇ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਦੀਆਂ ਜਿਹੜੀਆਂ ਖਬਰਾਂ 9 ਵਜੇ ਆਉਂਦੀਆਂ, ਉਸ ਤੋਂ ਉਪਰੰਤ ਖਤਮ ਹੋਣ ਤੋਂ ਬਾਅਦ ਦੇ ਵਿੱਚ ਉਦੋਂ ਪੇਸ਼ ਹੁੰਦਾ ਆ। ਤੇ ਇਸ ਦਾ ਮੁੜ ਪ੍ਰਸਾਰਣ ਜਿਹੜਾ ਆ ਦੁਪਹਿਰ ਨੂੰ 2:30 ਵਜੇ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ। ਤੁਸੀਂ ਉਦੋਂ ਵੀ ਸੁਣ ਸਕਦੇ ਹੋ। ਜੇ ਉਹ ਸਾਰੇ ਜਾਣੇ ਉਸ ਟਾਈਮ ਦੇ ਉੱਤੇ ਵੀ ਮਿਸ ਕਰ ਗਏ ਨੇ ਦੋਨੋਂ ਟਾਈਮ, ਤਾਂ ਤੁਸੀਂ ਜਿਹੜਾ ਜੀ ਇਸ ਪ੍ਰੋਗਰਾਮ ਨੂੰ YouTube ਦੇ ਉੱਤੇ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਵੀ ਸੁਣ ਸਕਦੇ ਹੋ। ਅਤੇ ਉਹ ਹੈਗਾ YouTube ਦਾ ਚੈਨਲ youtube.com/ਪੰਜਾਬੀ ਰੇਡੀਓ USA ਦੇ ਉੱਤੇ ਜਾਓ। ਉੱਥੇ ਜਿਹੜੀ ਲੇਟੈਸਟ ਇਹਨਾਂ ਦੀ ਵੀਡੀਓ ਬਣਾ ਕੇ ਪਾਈ ਜਾਂਦੀ ਆ ਅਤੇ ਉਸ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਜਿਹੜੇ ਸਾਡੇ ਫ਼ੋਨ ਨੰਬਰ 832 551 5029, 8325515029 ਅਤੇ 605 475 68 68, 6054756868 ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ 6 ਨੰਬਰ ਆਪਸ਼ਨ ਦੇ ਉੱਤੇ ਇਹ ਤੁਸੀਂ ਰੋਜ਼ਾਨਾ ਇਸ ਨੂੰ ਸੁਣ ਸਕਦੇ ਹੋ। ਅਤੇ ਹੁਣ ਜਿਹੜਾ ਜੀ ਮੈਂ ਆਪ ਸਭ ਤੋਂ ਇਜਾਜ਼ਤ ਲੈਂਦਾ ਹਾਂ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।